ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਲੋਕਾਂ ਨੂੰ $1050 ਘਰਾਂ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਆ। ਬਹੁਤ ਸਾਰੇ ਲੋਕਾਂ ਦੇ ਬੈਂਕਾਂ ਦੇ ਵਿੱਚ ਉਹਨਾਂ ਦੇ ਅਕਾਊਂਟਸ 'ਚ ਪੈਸੇ ਜਮ੍ਹਾਂ ਹੋ ਗਏ ਆ, ਜਿਨ੍ਹਾਂ ਨੇ ਆਨਲਾਈਨ ਟੈਕਸਸ ਭਰੇ ਸੀ, ਆਲਰੇਡੀ ਆਪਣੀ ਟੈਕਸ ਦੀ ਇਨਫੋਰਮੇਸ਼ਨ ਦਿੱਤੀ ਸੀ। ਸੋ ਜੇ 3 ਜਾਣੇ ਹੈਗੇ ਜਿਨ੍ਹਾਂ ਦੀ ਇਨਕਮ 1,50,000 ਤੋਂ ਥੱਲੇ ਆ, ਉਹਨਾਂ ਨੂੰ $1050 ਤੱਕ ਮਿਲ ਜਾਣਾ ਆ ਤੇ 23 ਮਿਲੀਅਨ ਕੈਲੀਫੋਰਨੀਆ ਰੈਜ਼ੀਡੈਂਟਸ ਨੂੰ ਇਹਦਾ ਫਾਇਦਾ ਹੋਊਗਾ ਟੈਕਸ ਰਿਫੰਡ ਦਾ। $9.5 ਬਿਲੀਅਨ ਸਟੇਟ ਵੱਲੋਂ ਇਹਦੇ ਉੱਤੇ ਸਪੈਂਡ ਕੀਤੇ ਜਾਣਗੇ। ਸੋ ਕੁਆਲੀਫਾਈ ਕੌਣ-ਕੌਣ ਹੁੰਦਾ ਆ, ਇਹ ਤੁਹਾਨੂੰ ਆਪਾਂ ਦੱਸ ਚੁੱਕੇ ਹੈਗੇ ਆ। ਰੈਜ਼ੀਡੈਂਟ ਹੋਣਾ ਚਾਹੀਦਾ ਕੈਲੀਫੋਰਨੀਆ ਦਾ, ਘੱਟੋ-ਘੱਟ 6 ਮਹੀਨੇ ਦਾ ਜਾਂ ਇਸ ਤੋਂ ਵੱਧ, ਤੇ 2020 ਦਾ ਟੈਕਸ ਉਹਨਾਂ ਨੇ ਭਰਿਆ ਹੋਵੇ 2021 ਅਕਤੂਬਰ 15 ਤੋਂ ਪਹਿਲਾਂ। ਸੋ 400 ਤੋਂ ਲੈ ਕੇ $1050 ਤੱਕ ਜੋ ਲੋਕ ਆ ਉਹਨਾਂ ਨੂੰ ਇਹ ਪੈਸੇ ਮਿਲਣੇ ਆ। 90% ਡਾਇਰੈਕਟ ਡਿਪੋਜ਼ਿਟ ਹੋਣੇ ਆ। ਸੋ ਆਪਣੀਆਂ ਬੈਂਕਾਂ ਚੈੱਕ ਕਰ ਲਿਓ, ਬਹੁਤ ਸਾਰੇ ਲੋਕਾਂ ਦੇ ਬੈਂਕਾਂ 'ਚ ਪੈਸੇ ਇਹ ਜਾਣੇ ਸ਼ੁਰੂ ਹੋ ਗਏ ਆ। ਅੱਜ ਸਾਨੂੰ ਕਾਲਸ ਵੀ ਆਈਆਂ ਸੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਲੋਕਾਂ ਨੂੰ $1050 ਘਰਾਂ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਆ। ਬਹੁਤ ਸਾਰੇ ਲੋਕਾਂ ਦੇ ਬੈਂਕਾਂ ਦੇ ਵਿੱਚ ਉਹਨਾਂ ਦੇ ਅਕਾਊਂਟਸ 'ਚ ਪੈਸੇ ਜਮ੍ਹਾਂ ਹੋ ਗਏ ਆ, ਜਿਨ੍ਹਾਂ ਨੇ ਆਨਲਾਈਨ ਟੈਕਸਸ ਭਰੇ ਸੀ, ਆਲਰੇਡੀ ਆਪਣੀ ਟੈਕਸ ਦੀ ਇਨਫੋਰਮੇਸ਼ਨ ਦਿੱਤੀ ਸੀ। ਸੋ ਜੇ 3 ਜਾਣੇ ਹੈਗੇ ਜਿਨ੍ਹਾਂ ਦੀ ਇਨਕਮ 1,50,000 ਤੋਂ ਥੱਲੇ ਆ, ਉਹਨਾਂ ਨੂੰ $1050 ਤੱਕ ਮਿਲ ਜਾਣਾ ਆ ਤੇ 23 ਮਿਲੀਅਨ ਕੈਲੀਫੋਰਨੀਆ ਰੈਜ਼ੀਡੈਂਟਸ ਨੂੰ ਇਹਦਾ ਫਾਇਦਾ ਹੋਊਗਾ ਟੈਕਸ ਰਿਫੰਡ ਦਾ। $9.5 ਬਿਲੀਅਨ ਸਟੇਟ ਵੱਲੋਂ ਇਹਦੇ ਉੱਤੇ ਸਪੈਂਡ ਕੀਤੇ ਜਾਣਗੇ। ਸੋ ਕੁਆਲੀਫਾਈ ਕੌਣ-ਕੌਣ ਹੁੰਦਾ ਆ, ਇਹ ਤੁਹਾਨੂੰ ਆਪਾਂ ਦੱਸ ਚੁੱਕੇ ਹੈਗੇ ਆ। ਰੈਜ਼ੀਡੈਂਟ ਹੋਣਾ ਚਾਹੀਦਾ ਕੈਲੀਫੋਰਨੀਆ ਦਾ, ਘੱਟੋ-ਘੱਟ 6 ਮਹੀਨੇ ਦਾ ਜਾਂ ਇਸ ਤੋਂ ਵੱਧ, ਤੇ 2020 ਦਾ ਟੈਕਸ ਉਹਨਾਂ ਨੇ ਭਰਿਆ ਹੋਵੇ 2021 ਅਕਤੂਬਰ 15 ਤੋਂ ਪਹਿਲਾਂ। ਸੋ 400 ਤੋਂ ਲੈ ਕੇ $1050 ਤੱਕ ਜੋ ਲੋਕ ਆ ਉਹਨਾਂ ਨੂੰ ਇਹ ਪੈਸੇ ਮਿਲਣੇ ਆ। 90% ਡਾਇਰੈਕਟ ਡਿਪੋਜ਼ਿਟ ਹੋਣੇ ਆ। ਸੋ ਆਪਣੀਆਂ ਬੈਂਕਾਂ ਚੈੱਕ ਕਰ ਲਿਓ, ਬਹੁਤ ਸਾਰੇ ਲੋਕਾਂ ਦੇ ਬੈਂਕਾਂ 'ਚ ਪੈਸੇ ਇਹ ਜਾਣੇ ਸ਼ੁਰੂ ਹੋ ਗਏ ਆ। ਅੱਜ ਸਾਨੂੰ ਕਾਲਸ ਵੀ ਆਈਆਂ ਸੀ। ਅਗਲੀ ਗੱਲ ਕਰਦੇ ਜਾਈਏ ਯੂਵਾਲਡੇ, ਜਿੱਥੇ ਕਿ ਇੱਕ ਸਕੂਲ ਸ਼ੂਟਿੰਗ ਜਿਹੜੀ ਹੋਈ ਸੀ, ਉੱਥੇ ਦੀ ਜਿਹੜੇ ਸਕੂਲ ਡਿਸਟ੍ਰਿਕਟ ਆ ਉਹਨਾਂ ਨੇ ਜਿਹੜੀ ਸਾਰੀ ਦੀ ਸਾਰੀ ਪੁਲਿਸ ਫੋਰਸ ਆ ਉਸ ਨੂੰ ਸਸਪੈਂਡ ਕਰ ਦਿੱਤਾ ਆ। ਇੱਥੇ ਹੀ ਨਾਲ ਉਹ ਸਕੂਲ ਡਿਸਟ੍ਰਿਕਟ ਦੇ ਜਿਹੜੇ ਸੁਪਰੀਡੈਂਟੈਂਟ ਆ ਉਹ ਹੁਣ ਰਿਟਾਇਰ ਜਿਹੜਾ ਆ ਸੰਨਿਆਸ ਲੈਣ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਇਹ ਸ਼ੂਟਿੰਗ ਦੇ ਕਈ ਮਹੀਨਿਆਂ ਤੋਂ ਬਾਅਦ ਦੇ ਵਿੱਚ ਇੱਕ ਫਾਲ ਆਊਟ ਦੇ ਵਜੋਂ ਦੇਖਿਆ ਜਾ ਰਿਹਾ ਆ। ਮਈ 24 ਨੂੰ ਐਲੀਮੈਂਟਰੀ ਜਿਹੜਾ ਸਕੂਲ ਸੀਗਾ, ਰੌਬ ਐਲੀਮੈਂਟਰੀ ਸਕੂਲ ਆ, ਉੱਥੇ ਇਹ ਦਰਦਨਾਕ ਵਰਤਾਰਾ ਜਿਹੜਾ ਉਹ ਵਾਪਰਿਆ ਸੀਗਾ। ਪੁਲਿਸ ਉੱਥੇ ਪਹੁੰਚੀ ਹੋਈ ਸੀਗੀ, ਪਰ ਉਹਨਾਂ ਨੇ ਅੱਗੇ ਵੱਧ ਕੇ ਜਿਹੜੇ ਉਸ ਟਾਈਮ ਦੇ ਉੱਤੇ ਜੀਵਤ ਬੱਚੇ ਸੀਗੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਅੱਜ ਫੈਸਲਾ ਲਿਆ ਗਿਆ ਆ ਵੀ ਡਿਸਟ੍ਰਿਕਟ ਨੇ ਕਿਹਾ ਆ ਵੀ ਸਾਰੇ ਦੇ ਸਾਰੀ ਜਿਹੜੀ ਉੱਥੇ ਦੀ ਪੁਲਿਸ ਫੋਰਸ ਆ ਉਸ ਨੂੰ ਸਸਪੈਂਡ ਕੀਤਾ ਜਾਊਗਾ। ਤੇ ਨਾਲ ਹੀ ਡਿਸਟ੍ਰਿਕਟ ਨੇ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਆ ਉਹਨਾਂ ਨੂੰ ਕਿਹਾ ਆ ਵੀ ਤੁਸੀਂ ਹੋਰ ਟਰੂਪਰਸ ਜਿਹੜੇ ਆ ਉਹ ਘੱਲੋ ਤੇ ਜਿਹੜੇ ਕੈਂਪਸਿਸ ਦੇ ਉੱਤੇ ਉਹਨਾਂ ਨੂੰ ਲਗਾਇਆ ਜਾਵੇ। ਸੋ ਜਿਹੜੀਆਂ ਐਕਸਟਰਾ ਕੋ ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ ਆ ਉਸ ਦੇ ਦੌਰਾਨ ਹੀ ਇਹ ਜਿਹੜੀ ਪੁਲਿਸ ਡਿਪਾਰਟਮੈਂਟ ਦੀ ਸਸਪੈਂਸ਼ਨ ਦਾ ਫੈਸਲਾ ਜਿਹੜਾ ਉਹ ਆਇਆ ਆ। ਅਡੋਂਡੋ ਉੱਥੋਂ ਦੇ ਵਿਵਾਦਗ੍ਰਸਤ ਜਿਹੜੇ ਚੀਫ ਸੀਗੇ, ਜਿਨ੍ਹਾਂ ਨੇ ਘੰਟਿਆਂ ਬੱਧੀ ਜਿਹੜਾ ਆ ਉਹ ਇੰਤਜ਼ਾਰ ਕਰਦੇ ਰਹੇ ਜਦ ਅੰਦਰ ਹਥਿਆਰਾ ਜਿਹੜਾ ਗੋਲੀਕਾਂਡ ਨੂੰ ਅੰਜਾਮ ਦੇ ਰਿਹਾ ਸੀਗਾ ਉਹ ਅੰਦਰ ਟਹਿਲ ਰਿਹਾ ਸੀ। ਅੰਦਰੋਂ ਕਾਲਾਂ ਜਾ ਰਹੀਆਂ ਸੀਗੀਆਂ ਵੀ ਸਾਨੂੰ ਜਿਹੜਾ ਉਹ ਬਚਾ ਲਓ, ਪਰ ਪੁਲਿਸ ਬਾਹਰ ਇੰਤਜ਼ਾਰ ਕਰਦੀ ਰਹੀ।